ਦੇਖੋ ਜੀ ਉਹ ਜਿਹੜਾ ਸਪਰਿੰਗਾਂ ਵਾਲਾ ਗੱਦਾ ਵਾ ਨਾ ਡਬਲ ਹੋਣਾ ਚਾਹੀਦਾ ਕਿਉਂਕਿ ਮੈਂ ਇੱਕ ਵਾਰੀ ਉਹਨੂੰ ਤਾਂ ਨੂੰ ਕਰਾਂ ਦੋ ਵਾਰੀ ਆਪੇ ਹੀ ਆਵੇ ਆ ਤੂੰ ਭਾਈ ਹੈ ਕੌਣ ਓਏ? ਸਰ ਤੁਹਾਨੂੰ ਮਜ਼ਾ ਆਏਗਾ ਬਿਲਕੁਲ ਮੈਂ ਪਤਾ ਕੀ ਹੈ ਸਿਰਫ ਪੈਸੇ ਸਿਰਫ ਮਜ਼ੇ ਕਰਕੇ ਖਰਚ ਰਹੇ ਆ ਜਨਾਬ। ਸਾਰੇ ਵਿੱਚ AC ਮਜ਼ਾ ਹੋਣਾ ਚਾਹੀਦਾ। ਮੈਂ ਬੜਾ ਪਛਤਾ ਰਿਹਾ ਵਾਂ, ਮੈਨੂੰ ਨਾ ਪਿਛਲੇ ਹੋਟਲ 'ਚ ਮਜ਼ਾ ਨਹੀਂ ਆਇਆ। ਅੱਜ ਤੁਹਾਨੂੰ ਮਜ਼ਾ ਆਏਗਾ ਸਰ। ਹਾਂਜੀ ਅੱਜ ਆਉਣਾ ਚਾਹੀਦਾ ਮੈਨੂੰ। ਏਸੀ ਕਨਵੈਂਟਰ ਆ, ਤੁਸੀਂ ਯਕੀਨ ਮੰਨੋ ਆਪਣੀ ਮਰਜ਼ੀ ਦਾ ਉਹ ਵੀ ਲੱਗਾ ਰਵੇ ਏਸੀ ਵੀ ਲੱਗਾ ਰਵੇ, ਲੇਕਿਨ ਮਜ਼ਾ ਆਵੇ ਮੈਨੂੰ, ਮਜ਼ਾ ਚਾਹੀਦਾ ਮੈਨੂੰ। ਮਜ਼ਾ ਆਏਗਾ ਸਰ। ਗਰਮ ਠੰਡਾ ਪਾਣੀ ਹੈ, ਤੁਸੀਂ ਆਪਣੀ ਮਰਜ਼ੀ ਦਾ ਟੈਂਪਰੇਚਰ ਕਰ ਲਓ ਤੇ ਨਹਾਓ, ਇੰਜੋਏ ਕਰੋ ਸਰ। ਮਜ਼ਾ ਮਜ਼ਾ ਮੈਂ ਸਮਝ ਗਿਆ ਸਰ। ਰੂਮ ਸਪਰੇ ਬਾਹਰ ਦੇ ਮੁਲਕਾਂ ਦੇ ਆ, ਯਕੀਨ ਮੰਨੋ ਮਜ਼ਾ ਆਏਗਾ। ਕਲੀਆਂ ਬਿਲਕੁਲ ਬਿਲਕੁਲ ਪਾਣੀ ਇੰਨਾ ਠੰਡਾ ਵੀ ਹੋ ਜਾਂਦਾ ਵਾ ਕਿ ਤੁਸੀਂ ਇੰਜ ਕਰਕੇ ਨਹਾਓਗੇ ਠੰਡਾ ਪਾਣੀ ਨਾਲ। ਮਜ਼ਾ ਬਿਲਕੁਲ ਠੀਕ ਆ। ਸੀਟ ਲੈਦਾ ਵਾ, ਕਮੋਡ ਲੱਗਾ, ਉਹਦੇ ਉੱਤੇ ਬਹਿ ਕੇ ਜੋ ਮਰਜ਼ੀ ਕਰਿਓ, ਭਾਵੇਂ ਅਖਬਾਰ ਪੜ੍ਹਿਓ ਸਰ, ਮਜ਼ਾ ਆਏਗਾ। ਤੁਹਾਨੂੰ ਪਾਣੀ ਇੰਜ ਕਰਕੇ ਸ਼ਾਵਰ ਮਾਰਿਓ, ਮਜ਼ਾ ਆ ਜਾਏਗਾ ਸਰ। ਤੁਹਾਡੇ ਹੋਟਲ 'ਚ ਹਜੇ ਕੰਜਰ ਚੱਲੇ ਨਹੀਂ ਜੀ, ਆਏ ਹੋਣਾ ਸਾਬਾ ਲੈ ਕੇ। ਅੱਲਾ ਸਾਬਾ ਵੀਰੇ ਆਪਣਾ ਤੂੰ ਆਪਣਾ ਲੈ, ਮੈਂ ਆਪਣਾ ਲੈਣਾ। ਭਾਜਨ ਪਤਾ ਕੀ ਹੈ, ਮੈਨੂੰ ਕਮਰਾ ਇਸ ਸਰ ਤਰ੍ਹਾਂ ਠੀਕ ਆ, ਕਮਰਾ ਤੁਹਾਨੂੰ ਦੇ ਦਿੰਦੇ ਆ। ਰੈਂਟ ਉਹਦਾ ਜ਼ਿਆਦਾ ਸਰ, 4000 ਰੁਪਇਆ ਰੈਂਟ ਹੈ। 4000 ਘੱਟ ਵਾ ਸਰ 24 ਘੰਟੇ ਦਾ। 4000 ਘੱਟ ਆ, ਵਜ਼ਨ ਬਹੁਤਾ ਵਾ। 4000 ਵਜ਼ਨ ਦੇ ਹਿਸਾਬ ਨਾਲ ਨਹੀਂ ਬਣਦਾ ਸਰ ਤੁਸੀਂ ਰੇੜਾ ਤੇ ਇਹ ਤੁਸੀਂ ਤਾਂ ਪਤਾ ਨਹੀਂ ਕਿਹੜਾ ਕੰਮ ਸ਼ੁਰੂ ਕੀਤਾ। ਤੁਹਾਨੂੰ ਤਾਂ ਚਾਹੀਦਾ ਪੈਸੇ ਬਹੁਤ ਜ਼ਿਆਦਾ ਲੈਣੇ, ਕਿਉਂਕਿ ਜਿੱਦਾਂ ਤੁਸੀਂ ਮਜ਼ਿਆਂ ਦੇ ਕੰਟੇਨਰ ਲਵਾਏ ਆ ਸਰ। ਲੇਕਿਨ ਨਾ ਕਮਰੇ ਦਾ, ਸਿਰਫ ਕਮਰੇ ਦਾ, ਕੰਟੇਨਰ ਨਾਲ ਧਿਆਨ ਨਾ ਦਿਓ। ਸਿਰਫ ਕਮਰੇ ਦਾ 4000 ਰੁਪਇਆ ਕਿਰਾਇਆ, ਏਸੀ ਵਾਲੇ ਦਾ 24 ਘੰਟੇ ਵਾਸਤੇ ਸਰ। 4000 ਰੁਪਏ 24 ਘੰਟੇ ਦਾ ਜੀ ਸਰ। ਤੇ 12 ਘੰਟੇ ਦੇ ਕਿੰਨੇ ਪੈਸੇ ਪਾਏ? 2000 ਰੁਪਇਆ ਸਰ। 12 ਘੰਟਿਆਂ ਦਾ 2000 ਰੁਪਇਆ ਜੀ ਜੀ। ਤੇ 6 ਘੰਟਿਆਂ ਦਾ ਸਰ 1000 ਰੁਪਏ। 3 ਘੰਟਿਆਂ ਦਾ 500 ਰੁਪਇਆ ਸਰ। 1.5 ਘੰਟੇ ਦਾ 250 ਰੁਪਇਆ ਸਰ। ਅੱਧੇ ਘੰਟੇ ਦਾ 90 ਰੁਪਏ। 20 ਘੰਟੇ 20 ਮਿੰਟਾਂ ਦਾ ਕਿੰਨੇ? 20 ਮਿੰਟਾਂ 20 ਮਿੰਟਾਂ ਦਾ 30 ਰੁਪਏ ਸਰ। ਆ 30 ਰੁਪਏ ਲਾਓ ਜਨਾ। ਉਹ ਕਦਰ ਇਹ 30 ਰੁਪਏ ਫੜੋ ਭਾਈ, ਮੈਂ ਆਉਣ ਜਾਣ ਕਰਨਾ। ਇਹ ਕਿਵੇਂ ਦਾ ਕਸਟਮਰ ਸੀ? ਜਿਹੜਾ ਅੱਗੇ 10,000 ਦੇ ਗਿਆ ਉਹ ਕਿਹੜਾ ਚੱਲਣਾ ਵਾ? ਉਹ ਵੈਸੇ ਆਪਸ ਦੀ ਗੱਲ ਹੈ, ਵੈਸੇ ਹੈ ਤੇ ਸਹੀ ਆ। ਚਲੋ ਕੋਈ ਨਹੀਂ। ਇਹ ਨਕਲੀ ਤਾਂ ਹੀ ਮੈंने ਨਹੀਂ ਨਕਲੀ ਨਹੀਂ ਹੈਗੇ, ਹੈ ਤੇ ਹਜ਼ਾਰ ਵਾਲੇ। ਚਲੋ ਬੰਦੇ ਨੂੰ ਦਿਲ ਨੂੰ ਤਸੱਲੀ ਤੇ ਹੁੰਦੀ ਆ। ਇਹ ਸਾਰੇ ਨਕ ਕੀ ਹੋਇਆ? ਹੁਣ ਕੀ ਗੱਲ ਆ? ਗਰਮ ਪਾਣੀ ਨਹੀਂ ਆ ਰਿਹਾ, ਹਾਂ ਕੋਈ ਕਮਰੇ ਦਾ ਬਿਲਕੁਲ ਮਜ਼ਾ ਨਹੀਂ ਆ ਰਿਹਾ। ਇਸ ਤਰ੍ਹਾਂ ਤਾਂ ਨਹੀਂ ਹੋਏਗਾ। ਅਸੀਂ ਇਨਵੈਸਟਮੈਂਟ ਕੀਤੀ ਇਹ, ਕਿੰਨੇ ਚ? ਅਸੀਂ ਪੈਸੇ ਖਰਚੇ ਨੇ। 30 ਰੁਪਏ ਸਾਨੂੰ ਚੀਜ਼ਾਂ ਦਿਓ ਜਿਹੜੀਆਂ ਕਿਹਾ ਵਾ, ਸਾਨੂੰ ਮਿਲਣਾ ਚਾਹੀਦਾ ਵਾ। ਮਜ਼ਾ ਠੰਡਾ ਗਰਮ ਪਾਣੀ ਕਰੋ, ਚਲੋ ਗਰਮ ਪਾਣੀ। 30 ਰੁਪਏ ਦਿੱਤੇ ਆ, ਤੈਨੂੰ ਠੰਡ ਲੱਗਦੀ ਆ ਨਾ? ਹਾਂ। ਤੂੰ ਹੱਥਾਂ ਦਾ ਫੂਕਾ। ਇੰਜ ਕਰ, 30 ਰੁਪਏ ਜਿੰਨੀ ਦੇਰ ਅਸੀਂ ਹੈਗੇ ਨਾ, ਸਾਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ। ਇਹ ਕੀ ਬਦਤਮੀਜ਼ੀ ਹੈ। ਤੇਰੇ ਸਾਹਮਣੇ ਹੋ ਰਹੀ ਆ। ਲਓ ਜੀ ਬੀਬੀ ਜੀ, ਗਰਮ ਪਾਣੀ ਕਰ ਰਿਹਾ 30 ਰੁਪਈਆਂ ਚ। ਕਿਹਨੇ ਦੀ ਕਰ ਹੈ? ਕੀ ਤੁਸੀਂ ਆਪਣੇ ਹੋਟਲ ਦਾ ਮਿਆਰ ਕਰਦਾ ਹੋ? ਬਸ ਉਹਨੇ ਯਾਰ, ਪੈਸੇ ਕਿਦਾਏ ਨੇ? ਵਾਹ ਜੀ ਵਾਹ। ਉਹ ਚੜਨ ਤੇ ਦੇ 2 ਘੰਟੇ ਵਾਸਤੇ 20 ਬੰਦਾ ਦਾ ਬੈਂਚ ਨਾ ਗਏ। ਉਹ ਮੈਨੂੰ ਮਜ਼ਾ ਬਿਲਕੁਲ ਨਹੀਂ ਆ ਰਿਹਾ। ਕੀ ਹੈ? ਕੀ ਆ ਹੁਣ? ਪਾਣੀ ਜ਼ਿਆਦਾ ਗਰਮ ਕਰਕੇ ਆਇਆ ਵਾ। ਨਾਰਮਲ ਕਰਕੇ ਆ। ਇਹ ਕਿਹੜਾ ਰਾੜ ਆ ਜਿਹੜਾ ਇਹਨੇ 1 ਸਕਿੰਟ 'ਚ ਹੀ ਪਾਣੀ ਗਰਮ ਨਹੀਂ ਕਰਦਾ? ਲਓ ਜੀ ਬੀਬੀ ਜੀ, ਹਾਂ ਨਾਲ ਘਰ ਆਇਆ। ਨਾਰਮਲ ਕਰ ਰਿਹਾ। ਚੰਗਾ ਤੁਸੀਂ ਮੈਨੇਜਰ ਸਾਹਿਬ ਇਹ ਇੱਥੇ ਪਾਣੀ ਆ ਮੇਰਾ ਘਰ। ਨਹੀਂ ਬਾਨੀ ਆ ਇੱਥੇ ਜਾਨਵਰ। ਲਓ ਜੀ ਹੁਣ ਇਸ ਤਰ੍ਹਾਂ ਮੈਂ ਹਾਂ ਜੀ, ਇੱਕ ਸਾਲ ਹਾਂਜੀ ਆ ਕੀ ਹੈ? ਹਾਂਜੀ ਚਲੋ ਉੱਥੇ ਮੈਨੇਜਰ ਤੇਰਾ क्या हाल है? ਇਹ ਤੁਸੀਂ ਭੇਜੀ ਆ? प्लीज आपको पैसे मिलेंगे, आप पीछे हटिए। हाँ। इतने क्यूट है आप, Oh, thank you. कितनी प्यारी है आप। Thank you. अच्छा आपस की बात है, हाँ। एक पप्पी हो जाए। हाँ, ओए नरगिले। हाँ मजा आएगा, पैसे दूंगा क्या आपको। बदतमीजी है। ਚੱਲੇਗਾ ਚੱਲ। पहले तो मेरा एक पप्पी होइए, एक पप्पी होइए। सोफिया पप्पी मांग रहे हैं, हालांकि ये अपने बोल। हाँ जी करो गल। कितने स्वीट हो। पता चल गया मेरा। ਹੋਰ ਫਟੇ ਮੂੰਹ ਸਾਲਿਆ, ਕੰਨ ਦਾ ਪਰਦਾ ਪਾੜਦਾ ਰਿਹਾ ਵੀ ਇਹੀ ਗਿਆ ਸੀ।
ਨੁਕਸਾਨ ਨਾ ਹੋਵੇ। ਹੋਰ ਸਭ ਠੀਕ ਠਾਕ ਅੱਛਾ ਵੀ ਤੁਹਾਨੂੰ ਹੋਟਲ ਚਾਹੀਦਾ ਹਾਂਜੀ ਜਨਾਬ आओ होटल से कमरा चाहिए आए मैडम लेकिन इधर आया आपको कमरा मिलेगा हाँ बहुत वीआईपी कमरा मिलेगा ਇਹਨੂੰ ਕਾਹਦੇ ਲਈ ਦੇਣਾ ਵਾ और ਇਹਨੇ? काका आप मुझे आगे अमीर पार्टी लग रही है ਸਰ ਪਤਾ ਕੀ ਕਿਸੇ ਕਮਰੇ ਦਾ ਵੀ ਫਲਸ਼ ਨਹੀਂ ਫਸਿਆ ਨਹੀਂ ਤੇ ਧਿਆਨ ਦੇ ਦੇਣਾ ਸੀ। ਫਲਾਸ਼ ਨਹੀਂ ਪਤਾ ਸਾਲੇ ਉਹਨੇ ਬੜਾ ਕਹਿੰਦਾ ਮੂੰਹ ਨਾ ਕੱਢਣੀ आप 5 मिनट लैटा ਬਿਲਕੁਲ ਮਜ਼ਾ ਬਿਲਕੁਲ ਮਜ਼ਾ ਨਹੀਂ ਆ ਰਿਹਾ ਮੈਨੂੰ ਤੈਨੂੰ ਇਹ ਦੱਸ ਸਾਰੇ ਪਾਣੀ ਕਿੱਦਾਂ ਦਾ ਚਾਹੀਦਾ ਮੈਨੂੰ ਕੋਸਾ ਕੋਸਾ ਚਾਹੀਦਾ ਕੋਸਾ ਕੋਸਾ ਚਾਹੀਦਾ ਸਾਲਾ ਇਹਦੀ ਭੈਣ ਦਾ ਕੋਸਾ ਚਾਹੀਦਾ। ਹਾਂ इधर इधर कमरा ਹਾਲਾਂਕਿ ਸਾਲਿਆ ਕੋਸੇ ਵਰਗਾ ਤੇਰਾ ਮੂੰਹ तू कौन है देवा ਆਇਆ ਕਿੱਧਰ ਆ ਦੱਸੋ ਤੁਸੀਂ अच्छा मेरी बात सुनिए जी हाँ जी आप सिंगल है कि डबल है जी सिंगल है कि डबल है भाई 1 मिनट जरा लेडी से बात कर रहे हैं ਤੁਸੀਂ ਉਰਦੂ ਨਾ ਬੋਲੋ ਤੁਹਾਡੀ ਪੰਜਾਬੀ ਚ ਭੈਣ ਨਿਕਲੀ ਆ बात ऐसे है आप सिंगल है कि डबल है ਇਹ ਤੇ ਮੰਗਲ ਤੇਰੇ ਕੰਨ ਦੀ ਮੈਲ ਖਾਣਾ ਚਾਹੁੰਦਾ ਸੀ ਤੇਰੇ ਵਿੱਚ ਰਹਿ ਗਿਆ तो तेरे निकल गया ਅੱਛਾ ਲੋਕਾਂ 'ਚ ਬਾਬੇ ਆਉਂਦੇ ਚਾਹੇ ਕੁੱਤੇ ਆਉਂਦੇ। तू भी करे ने तू भी करे ने हाँ। मेरा ही मुंडा लगा ਤੇਰਾ ਮੁੰਡਾ ਹੋ ਨਹੀਂ ਸਕਦਾ क्यों ਉਹਦੇ ਤੇ ਬੋਲੋ ਸਹੀ ਹੈ ਤੇਰੀ ਤਾਂ ਭੈਣ ਨਿਕਲੀ ਆ चंदा भैन निकली है तू भी करे ने ਨਰਮ ਸ਼ਾਹ ਨੂੰ ਸੇਕ ਲੱਗਾ। अच्छा ਤੇ ਕਾਫੀ ਲੱਗਾ बात ऐसे है मुहतरमा ਹਾਂ कंजरी के बच्चे ਬੁੱਝ ਲਿਆ ਆਏ ਕੀ ਕਰੋ आया जी मैं कमरा लेन आप सिंगल है कि डबल है आपको कैसा चाहिए आपको डबल दूंगा डबल डबल ਓਕੇ ਇਹਨੇ ਡਬਲ ਦੀ ਜਗ੍ਹਾ ਟ੍ਰਿਪਲ ਦੇ ਦੇਣੀ। ਇਹ ਪਹਿਲੋਂ ਆਪ अच्छा मेरी ਲੈਂਦਾ बात ਵਾ। सुनो इसे आप लोग खुद ही डील करो ਓਕੇ अरे ਓਕੇ यार मैं अंदर आको डी तो मैं डील नहीं वो ये आखिरी बात ਵੈਸੇ ਨਾ ਇਦਾਂ ਕਿਸੇ ਨੂੰ ਛੱਡ ਕੇ ਨਹੀਂ ਜਾਈਦਾ ਸਾਲੀਏ कहता ਜੇ भी आखिरी है ਜੇ ਉਹਦਾ ਮੂੰਹ ਖਰਾਬ ਆ ਤਾਂ ਤੇਰਾ ਵੀ ਖਰਾਬ ਆ ਉਤਲਾ ਨਹੀਂ ਉੱਧਰ ਜਾਓ। किड्डा दे भरा नु पता यार ਜੀ ਆਪ ਰਿਸੈਪਸ਼ਨ आओ ये क्या भाई अच्छा आ जाओ मार्केट च ਇੱਧਰ ਹੀ ਆਓ ਨਾ ਜੋ ਬਣਿਆ ਹੈਲੋ, ਸੀ ਹੈਲੋ। ਇਹ ਕਾਹੇ ਕਿੱਧਰ ਆ ਦੱਸੋ ਤੁਸੀਂ भाई कमरा चाहिए वा ਉਹਦੇ ਵਿੱਚ ਚਾਹੀਦਾ ਕੀ ਹੈ ਤੁਹਾਨੂੰ कमरे दे विच तौलिया टिशू औरत ਅੱਛਾ ਔਰ ਉਹ ਯਾਰੋ ਜਿਹੜਾ ਸ਼ਕੂਰ ਆ ਉਹ ਕਿੱਥੇ ਆ वो ਉਹ ਜਿਹੜਾ ਦੱਲਾ ਵਾ ਓਏ ਆਹੋ ਸ਼ੋਰਾ ਸ਼ੋਰਾ ਪੌਮਾ ਸ਼ੋਰਾ अच्छा ਆਹੋ ਪੋਮਾ ਗਰੇਵੀ ਵਾਲਾ केड़ा ਕੁੜੀ ਦੇ ਨਾਲ ਖੁਸਰਾ ਫਰੀ ਜਨਾਬ ਉਹ ਕਸਟਮਰ ਬੜਾ ਚੌਧਰੀ ਕਿਸਮ ਦਾ ਵਾ ਉਹ ਇੱਕ ਮਿੰਟ ਫੋਨ ਆ ਉਹਨੂੰ ਗਿਆ ਟਿਸ਼ੂ ਤੌਲੀਆ ਵੀ ਚਾਹੀਦਾ ਨਾਲ ਕੁੜੀ ਵੀ ਮੰਗਦਾ ਵਾ ਅੱਛਾ ਇੱਕ ਮਿੰਟ ਫੋਨ ਕਰ ਸੁਣ ਲਓ ਹਾਂਜੀ ਹਾਂਜੀ ਸ਼ੇਖ ਸਾਹਿਬ ਕੀ ਗੱਲ ਬੱਚੀ ਕਹਿਣਾ ਨਹੀਂ ਮੰਨਦੀ ਆ ਕਰਾਓ ਜ਼ਰਾ ਗੱਲ ਬੱਚੀ ਨਾਲ ਕੀ ਗੱਲ ਹੈ ਸ਼ੇਖ ਸਾਹਿਬ ਨਾਲ ਗਾਣਾ ਨਹੀਂ ਮੰਨਦੀ ਕੀ ਉਹ ਤੂੰ ਸੰਗ ਬਣਵਾਣਾ ਲੱਖ ਲੱਖ कुछ नहीं दा चलन दे ਮਾਰ ਲਿਆ ਬੱਚਿਆ ਅੱਛਾ 2000 ਵੱਧ ਦਿੰਦਾ ਚਲ ਠੀਕ ਆ ਆਣ ਕੇ ਬੁਰਸ਼ ਕਰ ਦੀ ਕੁੱਤੇ ਆ ਹਾਂ ਚੌਧਰੀ ਸਾਹਿਬ ਬੱਚੀਆਂ औरत चंगी है ਮੈਂ ਕਹਿੰਦਾ ਇਦਾਂ ਦੀਆਂ ਬੱਚੀਆਂ हैं ਤੁਸੀਂ ਵੈਸੇ ਆਪਣੀਆਂ ਭੁੱਲ ਜਾਓਗੇ ਸਾਡੀਆਂ ਤੇ ਹੈ ਹੀ ਬੁਰੀਆਂ ਤੂੰ ਚੰਗੀ ਬਲਾ ਲੋਈ ਬੱਚੀ ਆ ਰਹੀ ਇਹਦੇ ਚੌਧਰੀ ਥੱਲੇ ਸਰ ਇੱਥੇ ਆ ਰਹੀ ਹੈ ਅੱਛਾ ਇੱਥੇ ਆ ਹੋਰ ਆ ਅਦਰਕ ਹਾਂਜੀ ਤੈਨੂੰ ਕਿੰਨੇ ਕਿਹਾ ਵੀ ਇਸ ਹੋਟਲ 'ਚ ਬੱਚੀਆਂ ਲੈ ਕੇ ਉਹਨੇ ਤੂੰ ਰੇਟ ਪਾਉਣ ਆਇਆ ਇੱਥੇ ਹੈ ਅੱਛਾ ਚਾਹੀ ਨੇ ਕਿਹਾ ਇਹਦਾ ਵਿਆਹ ਹੋਇਆ ਇਹ ਪਹਿਲੀ ਸਲਾਹ ਸਲਾਮ ਕਹੋ ਜੀ ਛੋਟੋ ਬੱਚੇ ਨੇ ਇਹਨਾਂ ਦੀ ਗੁੱਸਾ ਨਹੀਂ ਕਰਨਾ ਤੁਸੀਂ अस्सलाम वालेकुम जी ਆਵਾਜ਼ ਪਹੁੰਚੀ ਹੈ ਭਾਈਜਾਨ ਪਹੁੰਚੀ ਆ ਸਾਰਿਆਂ ਬੋਲੇ ਆ ਤੈਨੂੰ ਕਰਦਾ ਵਾ ਖੁੱਲ ਕੇ ਖੁੱਲ ਕੇ ਸਲਾਮ ਕਰੋ ਭਾਈ ਇੱਥੇ ਜਿਹੜੀ ਵੀ ਆਉਂਦੀ ਖੁੱਲ ਕੇ ਹੀ ਆ ਹਾਂ ਜੀ ਓਏ ਆਹੋ ਇਹ ਤਾਂ 25 30 ਸਾਲ ਪਹਿਲੇ ਇੱਕ ਖੁੱਲ ਕੇ ਔਰਤ ਆਈ ਆ ਹਾਂ। ਉਹ ਚ ਇੱਕ ਮੁੰਡਾ ਆ ਹੁਣ ਭੈਣ ਨਿਕਲੀ ਆ ਸਾਲਾ ਜੇ ਮੰਜੀ ਤੇ ਹੋਇਆ ਸਵੇਰੇ ਇੰਜ ਹੋ ਗਈ ਆ ਜਦੋਂ ਹੋਇਆ ਨਾ ਵਾਲੇ ਨੂੰ ਮਹੱਲੇ 'ਚ ਵਾਸ਼ਲ ਕਹਿੰਦੇ ਇੱਥੇ ਕਿੰਨੀਆਂ ਗੱਲਾਂ ਕਰਦੇ ਯਾਰ ਆ ਜਦੋਂ ਹੋਇਆ ਇਹ ਮਾਸ਼ਾ ਬਿਲਕੁਲ ਮਜ਼ਾ ਨਹੀਂ ਆ ਕਿਹੜਾ ਮਜ਼ਾ ਭਾਈ ਸਾਡਾ ਮਜ਼ਾ ਖਰਾਬ ਕਰੀ ਜਾਂਦਾ ਅਸੀਂ ਪੈਸੇ ਖਰਚੇ ਨੇ ਅਸੀਂ ਪੈਸੇ ਨਹੀਂ ਖਰਚਣੇ ਪੈਸੇ ਸਾਨੂੰ ਮੈਂ ਆਪ ਅੰਦਰ ਕੰਫਰਟੇਬਲ ਮਹਿਸੂਸ ਨਹੀਂ ਕਰ ਰਿਹਾ ਮੈਨੂੰ ਪਲੀਜ਼ ਮੈਨੂੰ ਕਮਰਾ ਚੇਂਜ ਕਰਕੇ ਦਿਓ ਸਾਰੇ ਕੰਫਰਟੇਬਲ ਤੈਨੂੰ ਸਿਖਾਇਆ ਕਿਨੇ ਮੈਂ ਜੇ ਤੂੰ ਤੈਨੂੰ ਦੱਸ ਦਵਾਂ ਤੈਨੂੰ ਆਪਣੇ ਪਿਓ ਦਾ ਮੈਂ ਸਪੈਲਿੰਗ ਦੱਸ ਕੀ ਆ ਇਹਦੇ ਹੈਗੇ ਆ ਕੰਫਰਟੇਬਲ ਭਾਈਜਾਨ ਕੰਫਰਟੇਬਲ ਸਾਹਿਬ ਰਿਓ ਉਹ ਤੂੰ ਕੌਣ ਆ ਬੇਵਾਰਸਾਂ ਕੋ ਪੈਸੇ ਖੋਣ ਵਾਲੇ ਆ ਮੈਂ ਨਹੀਂ ਤੈਨੂੰ ਦੱਸਣਾ ਵੀਰੇ ਇਦਾਂ ਚੁਗਲੀ ਹੋ ਜਾਂਦੀ ਹੈ ਓਏ ਹੋਏ ਭਾਈਜਾਨ ਮੇਰੀ ਗੱਲ ਸੁਣੋ ਸੌਖੇ ਬੰਦੇ ਦੀ ਕਵਰ ਲੱਗਣ ਡਈ ਆ
Hello. Hello. Hi, how are you? ਵੈਰੀ ਗੁੱਡ ਵੈਰੀ ਗੁੱਡ। Thank you. ਆ ਪੈਸੇ ਲੈ ਲੈ ਯਾਰ, ਕਮਰਾ ਮੈਨੂੰ ਲੱਗਦਾ ਨਾਲ ਦਾ ਵੀ ਲੈਣਾ ਪੈਣਾ। ਅਰੇ 30 ਰੁਪਈਆ ਜੀ। What you mean? ਹਾਂਜੀ What you mean? ਇਹ ਸਾਲਾ ਕੰਮ ਹੈ। ਹਾਂ ਨਾਲ ਦਾ ਹੀ ਆ, ਨਾਲ ਦਾ ਬਿਲਕੁਲ ਨਾਲ, ਦਰਵਾਜ਼ੇ ਨਾਲ ਦਰਵਾਜ਼ਾ। ਉਹ ਕਹਿੰਦੀ ਵਾਟ ਯੂ ਮੀਨ? ਆਹੋ ਨਾਲ ਹੀ ਆ। ਓਏ ਇਹਦਾ ਮਤਲਬ ਕੀ ਆ? ਇਹਦਾ ਮਤਲਬ ਹੈਗਾ ਵੀ ਨਾਲ ਦਾ ਦਰਵਾਜ਼ਾ ਵਾ। ਲੈ, ਸਾਲਾ ਜਿੰਨੇ ਕ ਕਮਰੇ ਦੇ ਪੈਸੇ ਦੇਣ ਦੇ ਆ ਜਿਵੇਂ ਅਸੀਂ ਆਵਾਜ਼ਾਂ ਲਾਈਆਂ, ਕੁੜੀਓ ਬਾਲੋ ਕਮਰੇ ਵੰਡੀ ਦੇ ਲਈ ਜਾਓ। ਭਾਈਆਂ ਮੇਰੇ ਨਾਲ ਤੁਹਾਡੀ ਕੋਈ ਲੱਗਦੀ ਆ? ਕਿਉਂ? ਤੈਨੂੰ ਮੈਂ ਕੀ ਕਿਉਂ? ਕਿਹਾ ਹੈ? ਭਾਈਆਂ ਕਮ ਸੇ ਕਮ ਮੂੰਹ ਤਾਂ ਸਿੱਧਾ ਕਰੋ। ਇਹ ਸਰ ਬੱਸ ਤੋਂ ਉਤਰੇ ਨੇ ਜੀ ਹੁਣੇ, ਇਹ ਤਾਂ ਕਰਕੇ ਇਹਨਾਂ ਦਾ ਮੂੰਹ ਨਹੀਂ ਸਿੱਧਾ ਹੈਗਾ। ਬੱਸ 'ਚ ਉਤਰਿਓ, ਫਿਰ ਉਲਟੀ ਕਰਨ ਨੂੰ ਜਗ੍ਹਾ ਲੱਭਣ ਦਾ। ਤੂੰ ਬਕਵਾਸ ਨਾ ਕਰ, ਆਪਣਾ ਕੰਮ ਕਰਦਾ। देखो जी मेरी बात सुनो। ਅੱਛਾ आपने किधर आई ਵੈਸੇ ਤੇਰਾ ਮੂੰਹ ਐ ਆ ਜਿਵੇਂ 1.5 ਲੱਖ ਦੇ ਮਿੱਠੇ ਚੂਪੇ। ਇਹ ਮੂੰਹ ਹੀ ਐ ਹੋ ਗਿਆ। ਜਿਹੜੇ ਕੌਣ ਆ ਭਾਈ ਇਦਾਂ ਦੇ ਹੋਟਲ 'ਚ? ਬਹੁਤ ਕਸਟਮਰ ਅੱਛੇ ਰੱਖੋ ਹੋਟਲ 'ਚ। Actually cute है ना, how sweet. ਕਮਰੇ ਮੈਨੂੰ ਲੱਗਦਾ ਸਾਰੇ ਲੈਣੇ ਪੈ ਜਾਣੇ ਹੁਣ। ਸਾਲਿਆ ਤੈਨੂੰ ਸਾਰੇ ਕਮਰੇ ਵੀ 130 ਦੇ ਦੇ ਦਾਂਗੇ ਜਿੰਨੇ ਮੈਂ ਤੂੰ ਪੈਸੇ ਦੇਣ ਦੇ ਭਾਈ ਆ। ਮੈਂ 5-5 ਮਿੰਟ ਸਿਰਫ ਪੱਖਾ ਚਲਾਉਣਾ ਵਾ, ਜਦੋਂ ਉਹਨੇ ਬੰਦ ਹੋਣਾ ਮੈਂ ਬਾਹਰ ਆ ਜਾਣਾ। ਆਪਣਾ ਕੰਮ ਇੰਨਾ ਕੀ। ਇਹ ਪੱਖਾ ਤੈਨੂੰ ਚਾਹੀਦਾ ਕਿੰਜ ਦਾ ਵਾ? ਪੱਖਾ ਤੈਨੂੰ ਉਹ ਚਾਹੀਦਾ, ਦੇਖੋ ਆ ਪੱਖਾ ਦੇਖੋ ਆ ਸਹੀ ਆ ਉਹ ਬਿਲਕੁਲ। ਕਾਕਾ, ਉਹ ਕਾਕਾ ਕਿਹੜੀ? ਇਹ ਪੱਖਾ ਉਹ ਇਹ ਦੇਖੋ, ਇੱਕ ਪਾਰਾ ਤੇ ਦੇਖੋ ਹਵਾ ਕਿੰਨੀ ਠੰਡੀ ਹੈ। अरे हवा ही नहीं आ रही। ਚੌੜੇ ਜਿਹੇ। ਅੱਛਾ ਇਹ ਸਾਲੇ ਦਾ ਇੱਕ ਬਾਰ ਵਾ, ਆ ਵੇਖੋ ਕੰਪੈਸਟਰ ਨਾਲ 2 ਲੱਗੇ ਆ। ਇਹ ਸੱਚੀ ਉਹ ਮੁੱਚੀ ਤਿੰਨਾਂ ਦਾ ਪਰਾਂ ਵਾਲਿਆਂ ਦੇ ਨਾਲ ਇੱਕ ਲੱਗਾ ਹੁੰਦਾ ਵਾ, ਉਹਦਾ ਇੱਕ ਸੜ ਜੇ ਬੰਦ ਹੋ ਜਾਂਦਾ, ਇਹਦਾ ਇੱਕ ਤਾਂ ਵੀ ਚੜ ਜੇ, ਕੰਮ ਚੱਲਦਾ ਰਹਿੰਦਾ। लगे देखो, क्या हुए सोनी हैं? को- सोनी- लगे क्या हुए हैं? ਕੰਪੈਸਟਰ क्या लगे हुए हैं? ਕੰਪੈਸਟਰ वो क्या होता है? ਉਹ ਤੁਹਾਡੇ ਨਹੀਂ ਨਾ ਲੱਗੇ। ਉਹ ਜਿਹੜੇ ਇਹਨਾਂ ਦੇ ਘਰ ਲੱਗੇ ਆ ਇਹ ਮੁਹਤਰਮਾ कुत्ता दिया कुतरा हराम दिया मैं खट्टी मार दिया ਇਹ बच्चे ਮਾਸ਼ਾਅੱਲਾ ਸਰ तेरी मैं भैन कटा हराम दिया तमीज है ओ हाथ ना लाई मेनू। ਤੇਰਾ ਸੌਦਾ ਹੋਇਆ? ਤੂੰ ਰੰਗ ਹੋਈ ਹੈ, ਤੈਨੂੰ ਹੱਥ ਨਹੀਂ ਲਾਉਣਾ। ਹਾਂ, ਆ ਤੈਨੂੰ ਮੈਂ ਚੁੱਪ ਲੱਖ ਕਰ। ਰੁਪਈਆ ਹੁਣ ਦਿੱਤਾ, ਤੂੰ ਮੈਨੂੰ ਇੱਥੇ ਕਹੀ ਜਾਣਾ ਆਮਰ ਖਾਨ ਪਾਕਿਸਤਾਨ ਵਿੱਚ। ਤੇ ਖੱਤੀ ਦੀਆਂ ਤੈਨੂੰ ਪੈਸੇ ਦੇਵਾਂ, ਤੂੰ ਮੇਰੀਆਂ ਮੁੱਛਾਂ ਹੈ ਵੀ ਨਹੀਂ, ਇੰਡੀ ਚੱਪੜੀਆਂ ਵੀ ਇਦਾਂ ਸੇਮ ਨੇ। ਤੂੰ ਪਤਾ ਇਹ ਹੈਗਾ ਅਮਰ ਖਾਨ। गंदी नस्ल दा। ਇਹ ਅਮਰ ਖਾਨ ਵਾ। ਹਾਂ ਉਹ ਅਮਰ ਖਾਨ ਇੱਕ ਫਿਲਮ 'ਚ ਐਂ ਹੱਥ ਨਹੀਂ ਦਿੱਤਾ, ਆਹੋ ਉਸ ਜਗ੍ਹਾ ਵਰਗਾ ਮੂੰਹ ਆ। ਇਹ ਸਦਾ ਖਾਂ ਵੈਸੇ ਤਾਂ ਬੜੀ ਸੋਹਣੀ ਹੈ ਮਾਸ਼ਾਅੱਲਾ। पता नहीं कि ਸੱਚੀ ਮੁੱਚੀ ਤੇਰੇ ਵਰਗੀ ਸੋਹਣੀ ਬੁੱਢੀ ਹੋਵੇ ਨਾ ਬੰਦਾ ਦੀ, ਯਕੀਨ ਕਰੋ ਬੰਦਾ ਸ਼ਾਮ ਨੂੰ 7 ਵਜੇ ਆਪਣੇ ਦੋਸਤਾਂ ਨੂੰ ਕਹਿ ਰਿਹਾ ਹੁੰਦਾ ਕਿ ਯਾਰ ਮੈਂ ਸਵੇਰੇ ਆਫਿਸ ਜਾਣਾ, ਕੱਲ ਮਿਲਾਂਗੇ, ਪਤਾ ਕਿ ਮਜ਼ੇ ਕਰਨੇ ਘਰ ਜਾ ਕੇ। ਐਸੇ ਹੀ। ਤੇ ਜੇ ਬੁੱਢੀ ਹੋਵੇ ਇਦਾਂ ਦੀ, ਬੰਦਾ ਰਾਤ ਦੇ 2:30 ਵਜੇ ਆਪਣੇ ਦੋਸਤਾਂ ਨੂੰ ਕਹਿ ਰਿਹਾ ਹੁੰਦਾ ਬਾਬਾ ਯਾਰ ਤੁਹਾਨੂੰ ਮੈਂ ਚਾਹ ਪਿਆਉਣਾ ਯਾਰ। ਅੱਛਾ ਸੋਹਣੀ ਕੁੜੀ ਹੋਵੇ ਨਾ ਉਹ ਬੰਦਾ ਤੈਨੂੰ ਸਵਾਦ ਪੁੱਛਿਆ? ਰਾਤ ਵੀ ਸੋਹਣੀ ਮਨਾਉਂਦਾ ਤੇ ਜੋ ਹੋਵੇ ਇਦਾਂ ਦੀ ਉਹ ਬਾਹਰੋਂ ਕੁੰਡੀ ਲਾ ਕੇ ਚੱਲ ਜਾਂਦਾ। ओ ਸੋਹਣੀਆਂ ਕੁੜੀਆਂ ਮੇਰੀ, ਮੈਂ ਥੱਕਾ, ਮੈਨੂੰ ਨਹੀਂ ਆਉਂਦੀ ਗੱਲ। पता नहीं है कि नहीं है। ਰੁਕੋ ਰੁਕੋ ਆਪ ओए, ਰੁਕੋ कुत्ता। ਰੁਕੋ ਰੁਕੋ बेटा रे भरा है मेरा अल्लाह दी कसम है। ਹੈਂ? ਤੇ ਤੂੰ ਓ ਯਾਰ ਇਹ ਤੂੰ ਕਿਹਾ ਹੋਇਆ? ਇਹ ਹਿਸਾਬ ਲਾਓ, ਜਿਹਦਾ ਭਰਾ ਇਹੋ ਜਿਹਾ ਵਾ, ਉਹ ਬਗੈਰ ਮੇਕਅਪ ਤੋਂ ਕਿਹੋ ਜਿਹੀ ਹੋਏਗੀ। ਇੱਥੋਂ ओए मुंह बोला भरा है मुंह बोला। ਜਦੋਂ ਕੁੱਤੀ ਜਦੋਂ ਨਸਲ ਉਹ ਦੇ ਬੋਲਣ ਆ। ਲੱਗ ਪਏ ਨਾ, ਉਦੋਂ ਗੁਜਰਾਂ ਲੈ ਜੀਦੀ ਆ। ਸੋਹਣੀ ਕੁੜੀ ਮਾਨਾ ਬਰਾਡ ਵਾਲੇ ਨੂੰ ਵੀ ਹੱਥ ਦਵੇ, ਉਹ 2:30 ਵਜੇ ਰਾਤ ਨੂੰ ਰੁਕੇਗੀ ਬ੍ਰੇਕ ਲਾ ਕੇ। ਇਹਦੀ ਭੈਣ ਨੇ ਯਕੀਨ ਕਰੋ ਨਕਸ਼ੇ ਵਾਲੇ ਨੂੰ ਹੱਥ ਦਿੱਤਾ, ਦੂਰੋਂ ਵੇਖ ਕੇ ਕਹਿ ਰਿਹਾ ਸੀ ਪਰੇ ਹੋ ਜਾ ਵਿੱਚ ਮਾਰ ਦੂੰਗੀ। ਅੱਛਾ ਸੋਹਣੀ ਕੁੜੀ ਸੋਹਣੀ ਹੋਵੇ, ਕੁੜੀ, ਉਹ ਵੈਸੇ ਮੈਨੂੰ ਨਹੀਂ ਆਉਂਦੀ। ਕਰੋ ਸਾਰਾ ਮੈਂ ਇੰਡੀਆ ਦਾ ਬੰਦਾ। यार ਉਹਨੂੰ ਵੀ ਕਾਗ ਲੈਂਦਾ ਕਰਨ ਦਿਓ। ਕਰੋ ਜੀ। ਹੋਗੀ। ਆ ਸੋਹਣੀ ਕੁੜੀ ਹੈ ਨਾ, ਰਾਤ ਨੂੰ ਆਪਣੇ ਬੰਦੇ ਨਾਲ ਗੱਲਾਂ ਕਰੇਗੀ, ਬੜੀਆਂ ਪਿਆਰੀਆਂ ਪਿਆਰੀਆਂ, ਮੰਮੀ ਡੈਡੀ ਬੜੀਆਂ ਲਿਖੀਆਂ ਗੱਲਾਂ। ਮਤ ਤਾਮੀਰ ਮਤ ਛੇੜੋ ਨਾ, ਲੈਬਾ दूध पी के हटी। नो नो यार नो करो, देखो मैं क्लोजिंग कर रही हूं शायद। ਲੈ ਕਲੋਸਿੰਗ ਇੱਕ ਦੁਕਾਨ। ਇਹਦੀ ਭੈਣ ਆ ਮੇਰੇ ਤੋਂ ਵੀ ਬੁਰੀ, ਕਿਹੜੀ? ਇੱਥੋਂ ਕਰਕੇ ਬੁੱਲ ਫੜੇ ਆ। ਅੱਛਾ ਪਹਿਲੀ ਗੱਲ, ਰਾਤ ਨੂੰ ਆਪਣੇ ਬੰਦੇ ਨਾਲ ਸੈਕਸੀ ਕਿਹੜੀ ਕਰਨੀ? ਮਸ਼ਤਾਕ ਹੈ। ਇਜਾਜ਼ਤ ਹੋਵੇ ਤਾਂ ਤੇਰੇ ਪੈਰ ਦਾ ਅੰਗੂਠਾ ਚੂਸਾਂ। ਸੱਚੀ ਮੁੱਚੀ ਸੋਹਣੀ ਕੁੜੀ ਯਕੀਨ ਕਰੋ ਸੋਵੇਗੀ ਬੜੇ ਅੱਛੇ ਤਰੀਕੇ ਨਾਲ ਸੋਏਗੀ, ਔਰ ਸੁੱਤੀ ਵੀ ਸੋਹਣੀ ਲੱਗੇਗੀ ਕਿਉਂਕਿ ਸਿਰ ਥੱਲੇ ਵੀ ਸਰਾਣਾ, ਲੱਤਾਂ ਦੇ ਵਿੱਚ ਵੀ ਸਰਾਣਾ, ਅੱਗੇ ਪਿੱਛੇ ਸਰਾਣਾ, ਸੁੱਤੀ ਡੀਸੈਂਟ ਲੱਗੇਗੀ। ਇਹਨਾਂ ਦੀਆਂ ਔਰਤਾਂ ਸੌਂਦੀਆਂ ਹੀ ਐਂਗੇ ਜਿਵੇਂ ਬੰਬ ਧਮਾਕੇ 'ਚ ਪਈਆਂ ਆ।
ਜਜ਼ਬਾਤੀ ਹੋ ਕੇ ਵੀ ਉਹਦੇ ਲੱਗ ਐ ਹੋ ਗਿਆ ਅੱਛਾ ਸੁਹਾਗ ਰਾਤ ਸੋਹਣੀ ਕੁੜੀ ਨੇ ਸੋਹਣੀ ਕੁੜੀ ਸੁਹਾਗ ਰਾਤ ਵਾਲੇ ਦਿਨ ਇਹਨੇ ਖਾਪਾ ਤੀ ਕੱਪੜੇ ਲਾ ਦੇ ਉਹਨੇ ਕੱਪੜੇ ਲਾਏ ਤੇ ਉੱਠ ਕੇ ਇਸਤਰੀ ਕਰਨ ਲੱਗ ਪਿਆ ਯਾਰ ਕੋਈ ਗੱਲ ਨਹੀਂ ਇਹ ਕੋਡੂ ਸੱਚੀ ਮੁੱਚੀ ਪਹਿਲਾਂ ਵੇਲਾ ਫਿਰਦਾ ਸੀ ਫੇਰ ਨਾਈਆਂ ਦੀ ਦੁਕਾਨ ਜਾ ਕੇ ਨਾ ਮੈਨੂੰ ਕੰਮ ਤੇ ਰੱਖ ਲਓ ਅੱਛਾ ਉਹ ਫੈਸਲਾਬਾਦ ਤੋਂ ਨਾਈ ਸੀ ਉਹ ਕਹਿੰਦਾ ਠੀਕ ਆ ਉੱਤੋਂ ਤੋਂ ਮੈਂ ਕਰੀ ਜਾਂਦਾ ਥੱਲੋਂ ਥੱਲੋਂ ਤੂੰ ਕਰੀ ਸੁਹਾਗ ਰਾਤ ਤੋਂ ਅਗਲੇ ਦਿਨ ਡਾਕਟਰ ਕੋਲ ਚਲਾ ਗਿਆ ਕਹਿੰਦਾ ਡਾਕਟਰ ਸਾਹਿਬ ਮੈਂ ਆਪਣੀ ਬੁੱਢੀ ਦੇ ਕੋਲ ਜਾਣਾ ਮੈਨੂੰ ਬੋ ਆਉਂਦੀ ਮੈਨੂੰ ਦਵਾਈ ਦਿਓ ਡਾਕਟਰ ਕਹਿੰਦਾ ਦਵਾਈ ਦੀ ਲੋੜ ਨਹੀਂ ਜਿੱਥੇ ਤੇਰਾ ਮੂੰਹ ਜਾਂਦਾ ਤੈਨੂੰ ਬੋ ਹੀ ਹੋਣੀ ਹੈ ਆਪ ਆਪਣੇ ਸਹੁਰੇ ਨੇ ਕਹਿੰਦਾ ਮੈਨੂੰ ਨਹੀਂ ਕਰਦੇ ਰੁਕੋ ਅੱਛਾ ਸੋਹਣੀ ਕੁੜੀ ਹੈ ਨਾ ਅੱਲਾ ਨੇ ਖੁਸ਼ੀ ਵਿਖਾਉਣੀ ਆ 50 ਦਾ ਮੈਂ ਬਿਲਕੁਲ ਕੰਫਰਟੇਬਲ ਮਹਿਸੂਸ ਕਰ ਰਿਹਾ ਅਜੇ ਇੰਨਾ ਸ਼ੋਰ ਪਾਓਗੇ ਤਾਂ ਮੈਂ ਕਿਵੇਂ ਮੇਰੀ ਅੱਖ ਨਹੀਂ ਲੱਗਣ ਦੇਗਾ ਓਏ ਮੈਂ ਹੋਟਲ ਦੇ ਵਿੱਚ ਇਨਵੈਸਟਮੈਂਟ ਕੀਤੀ ਏ ਅਸੀਂ ਪੈਸੇ ਖਾਤੇ ਨੇ ਵੀ ਕੰਮ ਹੈਲਪ ਓਏ ਕਰ ਮੇਰਾ 30 ਰੁਪਈਆਂ 'ਚ ਤੇਰੇ ਹੋਟਲ ਤੇ ਤੇਰਾ ਨਾਂ ਨਾ ਲਿਖਾ ਦਈਏ ਉਹ ਨਹੀਂ ਮੈਂ ਆਪਣੇ ਵਾਲਦਾਂ ਨੂੰ ਪੁੱਛਾਂਗਾ ਪਹਿਲੇ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਵੀਰੇ ਮੇਰੇ 150 ਲੋਕ ਕਹਿੰਦੇ ਨੇ ਮੈਂ ਨਹੀਂ ਓਏ ਆ ਬਾਹਰ मैं नहीं आया आपकी तबीयत ऐसी मेरी रंगील जैसी मेरी तो नो 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 आप गुस्सा ना करें आपका मुंह ऐसे है जैसे मझ को नींद आ रही है और आपका मुंह भी ऐसे है ओ भाई रुको जी मेरी भी सौदा में हिल जाएगा एक मिनट यार खलो यार तू इतने तू ਜੀ ਤੂੰ ਇੱਥੇ ਖਲੋਤਾ ਰਹੀ ਯਾਰ ਓਏ ਆਇਆ ਆਇਆ ਜਿਹੜੇ ਨੂੰ ਤੁਰਦਾ ਫਿਰਦਾ ਐਂ ਲੱਗਦਾ ਜਿਵੇਂ ਖਾਲੀ ਰੇੜਾ ਫਿਰਨ ਡਿਆ ਜੀ ਮੋਹਤਰਮ ਅੱਛਾ ਯਾਰ ਤੂੰ ਜ਼ਰਾ ਇੱਥੇ 10 ਮਿੰਟ ਖਲੋ ਜੀ ਇਹਨਾਂ ਨੂੰ ਟਾਈਮ ਲੱਗ ਜਾਣਾ ਅੱਛਾ ओ मैं तेरा अब्बू ਅੱਛਾ ਇਹਨਾਂ ਦੋਵਾਂ ਦੀ ਲੜਾਈ ਹੋਈ ਇਹਨੇ ਬੰਦੇ ਦਾ ਗਿਰਬਾਨ ਫੜਿਆ ਚੰਡਾ ਮਾਰੀਆਂ ਹਾਂ। ਇਹਨੇ ਗਿਰਬਾਨ ਫੜਿਆ ਉਹਦੀਆਂ ਚੀਕਾਂ ਨਿਕਲ ਗਈਆਂ ਕਿਉਂ ਇਹ ਸਾਲੇ ਦਾ ਹੱਥ ਹੀ ਉੱਥੇ ਗਿਆ ਕਿਤੇ ਇਹਨੂੰ ਕੁਛ ਨਾ ਕਹੋ ਯਾਰ ਕੱਲ ਮੈਨੂੰ ਕੋਈ ਨੂੰ ਮਿਲਣ ਵਾਸਤੇ ਗਿਆ ਵਾਂ ਤੇ ਰਾਤ ਨੂੰ 1 ਵਜੇ ਨੂੰ ਮੈਂ ਮਿਲਣ ਗਿਆ ਤੇ ਐ ਆਪਣੇ ਕਮਰੇ 'ਚ ਬੈਠਾ ਕਰੇ ਮੈਂ ਕਿਹਾ ਕੀ ਹੋਇਆ ਕਹਿੰਦਾ ਸਵੇਰ ਦਾ ਕਿਸੇ ਨੇ ਪੱਖਾ ਚਲਾਇਆ ਮੇਰੇ ਕੋਲ ਬੰਦ ਹੀ ਨਹੀਂ ਹੋਣ ਡਿਆ ਗੋਲੂ अच्छा इंजला बंदा ना ਜੀ 10 को बंदे समझदार वेख के लागे जाके बड़ी ਅੱਛਾ ਬਾਇਆ ਬੰਦਾ ਹੁੰਦਾ ਨਾ ਅੱਛਾ ਇਹਦੇ ਨੈਣ ਨਕਸ਼ੀ ਉਹ ਆ ਇਹ ਵਾਹਦ ਬੰਦਾ ਤੇ ਨੈਣ ਨਕਸ਼ੀ ਉਹ ਆ ਇਹਨੇ ਯਕੀਨ ਕਰ ਨਵਾਂ ਹੁੱਡ ਲਿਆ ਹੁੱਡ ਨਵਾਂ ਹੁੱਡ ਪਾ ਕੇ ਬਾਜ਼ਾਰ 'ਚ ਤੁਰਿਆ ਜਾਂਦਾ ਤੇ ਪਿੱਛੇ ਕਿਸੇ ਨੇ ਤੇ ਟੋਪੀ ਦੇ ਵਿੱਚ ਸਦਕੇ ਦਾ ਗੋਸ਼ਤ ਰੱਖਤਾ ਸੱਚੀ ਇਹ ਨੈਣ ਨਕਸ਼ੀ ਇਦਾਂ ਦਾ ਹੁੰਦਾ ਬੰਦ ਕਰੇ पैसे दूंगा ਔਰ ਇਦਾਂ ਦਾ ਬੰਦਾ ਘਰਦਿਆਂ ਤੋਂ ਇੰਨਾ ਅੱਕਿਆ ਹੁੰਦਾ ਯਕੀਨ ਕਰੋ ਤੁਰਦਾ ਫਿਰਦਾ ਆਪਣੇ ਤੇ ਲਾਹਨਤ ਪਾਉਂਦਾ ਰਹਿੰਦਾ ਕਿਉਂ ਐਵੇਂ ਤੁਰਦਾ ਫਿਰਦਾ ਦੌਰ ਫਿੱਟੇ ਨੂੰ ਮੇਰਾ ਯਾਰ ਲੱਖ ਦੀ ਲਾਹਨਤ ਮਿਟੇ ਯਾਰ ਚੰਗਾ ਭਲਾ ਮੈਨੂੰ ਘਰ ਦੇ ਕਹਿੰਦੇ ਸੀ ਰੋਟੀ ਖਾ ਲਾ ਮੈਂ ਐਵੇਂ ਨਾ ਕੀਤੀ ਹੁਣ ਮੈਨੂੰ ਭੁੱਖ ਲੱਗੀ ਲੱਖ ਲਾਹਨਤ ਮਿਟੇ ਐਵੇਂ ਤੁਰਿਆ ਜਾਂਦਾ ਬਾਜ਼ਾਰ ਚ ਆ ਜਾਓ ਉੱਥੇ ਲਾਹਨਤ ਪਾਈ ਜਾਊਗਾ ਦੌਰ ਫਿੱਟੇ ਨੂੰ ਮੇਰਾ ਯਾਰ ਚੰਗੀ ਭਲੀ ਵੈਗਨ ਆਈ ਸੀ ਮੈਂ ਬਹਿ ਜਾਂਦਾ ਮੈਂ ਐਵੇਂ ਨਾ ਕੀਤੀ ਵੈਗਨ ਚੱਲ ਗਈ ਮੈਨੂੰ ਅੱਕਿਆ ਪਿਆ ਲੱਖ ਲਾਹਨਤ ਮਿਟੇ ਇੱਕ ਮਿੰਟ ਇਹ ਜਿਹੜਾ ਇਹਦਾ ਮੂੰਹ ਇਹੋ ਜਿਹਾ ਨਾ रहन दे मैंने पता जेडी गल करनी ਸ਼ਰੀਫ ਫੈਮਿਲੀ ਨਾਲ ਤਲਕ ਆ ਵਾਲਦਾ ਸਾਦਾ ਸੀ ਪਿੰਡ ਦੀ ਸੀ ਉਹਨੂੰ ਇਹ ਨਹੀਂ ਸੀ ਪਤਾ ਕਿ ਪੈਂਪਰ ਕਿੱਥੇ ਲਾਈਦਾ ਉਹਨੇ ਮੂੰਹ ਤੇ ਲਾ ਕੇ ਨਾ ਇਥੋਂ ਟੇਪਾਂ ਕੱਸ ਕੇ ਇਥੋਂ ਵਿੱਚ ਬਾਤਾ ਮੈਂ ਖਾਲਾ ਉੱਥੇ ਲਾਈਦਾ ਕਹਿੰਦੀ ਕੋਈ ਗੱਲ ਨਹੀਂ ਪੁੱਤੇ ਵੀ ਉਹ ਜਿਹਾ ਹੀ ਆ ਇਹਦੀ ਨਵੀਂ ਸ਼ਾਦੀ ਆਈ ਇਹਨੇ ਆਪਣੀ नवी सारे नहीं हुंदी ਇਹਦੀ ਬੀਬੀ ਭੋਲੀ ਭਾਲੀ ਸੀ ਇਹਨੇ ਆਪਣੀ ਬੇਗਮ ਨੂੰ ਕਿਹਾ ਹਨੀਮੂਨ ਤੇ ਚੱਲੀਏ ਕਹਿੰਦੀ ਮੈਂ ਮਸ਼ੀਨ ਲਾਈ ਤੂੰ ਆਪਣੀ ਭੈਣ ਨੂੰ ਲੈ ਆ ਵੈਰੀ ਗੁੱਡ ਇਹਨੇ ਨਹਿਰ ਤੇ ਛਲਾਂਗ ਮਾਰੀ ਨੂੰ ਗੋਤਾ ਆ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਮੂੰਹ ਖੁੱਲਾ ਰਹਿ ਉਹ ਤੂੰ ਹੈ ਕੌਣ ਯਾਰ ਮੈਂ ਡਰਿਆ ਓ ਸਾਲਾ ਰਾਦੇ ਜੂਲ ਇੱਥੇ ਫਿਰਉਂਦੇ ਹੀ ਆ ਓਏ कमरा दसो केड़ा को मेरा ਓਏ ਇਹਨਾਂ ਚੋਂ ਤੇਰਾ ਕਿਹੜਾ ਓਏ ਕਮਰਾ ਤੁਸੀਂ ਆ ਅੰਦਰ ਵੜ ਜੀ 900 ਤੇ ਅੱਗੇ ਆਪੇ ਲੱਭ ਲਓ 923 किसी दे बिल्डिंग नहीं हैगी ਸਰ 923 ਨੰਬਰ ਕਮਰਾ ਦੇ 923 ਹਾਂਜੀ ਹਾਂਜੀ ਤੇ ਮੈਂ ਕਹਿੰਦਾ 500 ਢਾੜੀ ਕਰ ਲਓ ਤਾਈ ਹੁਣੇ ਦੱਸੋ ਤਾਈ ਕਹੇਗਾ ਤੂੰ ਮੇਰੀ ਅਟਾਰੀ ਇਹ ਤੇ ਹੈ ਮੈਂ ਸੁਣਿਆ ਸਾਡੇ ਇੱਥੇ ਕੋਈ ਟਿਕਟੋਕਰ ਆ ਰਹੀ ਹੈ ਹਾਂ ਬੜੀ ਮਸ਼ਹੂਰ ਆਪਣਾ ਜੀ ਇੱਥੇ ਆਪਣਾ ਕਮਰੇ ਆਸੇ ਆ ਰਹੀ ਹੈ ਟਿਕਟੋਕਰ ਯਾਰ ਉਹਨੂੰ ਕਮਰਾ ਦੇਣਾ ਤਾਂ ਕਿ ਸਾਡੇ ਹੋਟਲ ਦੀ ਵੈਲਿਊ ਵਧੇ ਉਹ ਭਾਈ ਐਡੀ ਵੱਡੀ ਟਿਕਟੋਕਰ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬੜੀ ਵੱਡੀ ਮੈਡਮ ਹੈ ਉਹ ਲੇਕਿਨ ਮੇਰੀ ਇੱਕ ਗੱਲ ਦੇਖ ਤੇ ਰੱਖ ਹਾਂਜੀ ਹਮੇਸ਼ਾ ਬੰਦਾ ਪਛਤਾਉਂਦਾ ਵਾ
ਕਿਹੜਾ ਜਦੋਂ ਇੱਥੇ ਕਿਸੇ ਨੂੰ ਤੁਸੀਂ ਕਮਰਾ ਦੇਣਾ ਤੁਹਾਡਾ ਆਪਣਾ ਵਾ ਜਾਂ ਗੈਰ ਆ ਆਹੋ। ਹਮੇਸ਼ਾ ਸ਼ਨਾਖਤੀ ਕਾਰਡ ਲੈਣਾ ਵਾ ਉਸ ਤੋਂ ਇਲਾਵਾ ਉਹਨੂੰ ਪੁੱਛਣਾ ਵਾ ਕਿ ਤੂੰ ਕੇਸ ਕੰਮੇ ਆਇਆ ਵਾ ਕਿੰਨੇ ਦਿਨ ਰਹਿਣਾ ਵਾ ਇਹਦੀ ਵਜ੍ਹਾ ਇਹ ਮੁਲਕ ਨਾਲ ਪਿਆਰ ਆ ਪਾਗਲ ਇਨਸਾਨ ਉਹ ਨਾ ਹੋਵੇ ਕੋਈ ਐਸਾ ਕਰੈਕਟ ਬੰਦਾ ਹੋਵੇ ਹਾਂ। ਇਹ ਛੋਟੇ ਛੋਟੇ ਜਿਹੜੇ ਸੁਰਾਖ ਹੁੰਦੇ ਜੇ ਤੋਂ ਛੱਡ ਦਈਏ ਨਾ ਹਾਂ। ਤੇ ਯਕੀਨ ਮੰਨ ਕੇ ਕੰਮ ਖਰਾਬ ਹੋ ਜਾਂਦਾ ਵਾ ਇਹ ਗੱਲ ਤੇ ਤੁਹਾਡੀ ਸਹੀ ਇਸ ਆ ਬਾਬਾ। ਵਾਸਤੇ ਕਾਨੂੰਨ ਨੂੰ ਕਦੀ ਵੀ ਹੱਥ 'ਚ ਨਹੀਂ ਲੈਣਾ ਚਾਹੀਦਾ ਜਿਹੜੇ ਕਾਨੂੰਨ ਦੇ ਅਸੂਲ ਨੇ ਉਹਨਾਂ ਨੂੰ ਪੂਰਾ ਰੱਖਣਾ ਚਾਹੀਦਾ ਸਹੀ ਗੱਲ ਹੈ ਸਾਹਿਬ ਜੀ, ਬੜੀ ਅੱਛੀ ਗੱਲ ਕਰ ਰਹੇ ਹੋ, ਮਗਰ ਉਹ ਬੜੀ ਵੱਡੀ ਟਿਕਟੋਕਰ ਹੈ, ਉਹਨੂੰ ਸ਼ਨਾਖਤੀ ਕਾਰਡ ਦੀ ਜ਼ਰੂਰਤ ਨਹੀਂ, ਬੜੀ ਵੱਡੀ ਫਨਕਾਰ ਹੈ ਉਹ। ਫਿਰ ਵੀ ਅਸੀਂ ਉਹਦਾ ਸ਼ਨਾਖਤੀ ਕਾਰਡ ਲੈਣਾ ਵਾ ਮੈਂ ਕਹਿੰਦਾ ਵਾ ਕਿ ਤੁਸੀਂ ਇਸ ਗੱਲ ਨੂੰ ਰਹਿਣ ਹੀ ਦਿਓ, ਉਹਨੇ ਸਵੀਟ ਰੂਮ ਲੈਣਾ ਵਾ। ਸਵੀਟ ਰੂਮ ਅੱਲਾ ਦੀ ਰਹਿਮਤ ਨਾਲ ਇੱਥੇ ਤੇ ਕੰਧ ਆ